ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਕਹਿੰਦੇ ਆਪ ਸਭ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ 'ਚ, ਜਿੱਥੇ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅੱਜ ਅਸੀਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਅੱਜ ਜਦੋਂ ਅਮਰੀਕਾ ਦੇ ਵਿੱਚ 26 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 27 ਜਨਵਰੀ ਸਾਲ 2026 ਚੜ੍ਹ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਇਹ ਲੈ ਕੇ ਤੁਹਾਡੇ ਰੂਬਰੂ ਹਾਂ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਲੈ ਕੇ ਪੇਸ਼ ਹੁੰਦੇ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਜੇ। ਨਾਲ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੇਖ ਵੀ ਸਕਦੇ ਜੇ। ਤੇ ਜੇ ਸਮਝਦੇ ਜੇ ਕਿ ਇੰਨੇ ਸਾਰੇ ਪਲੇਟਫਾਰਮਸ ਦੇ ਉੱਤੇ ਇਹ ਖਬਰਾਂ ਤੁਹਾਡੇ ਕਾਰੋਬਾਰ ਜਾਂ ਵਪਾਰ ਦੇ ਵਾਸਤੇ ਫਾਇਦੇਮੰਦ ਹੋ ਸਕਦੀਆਂ ਨੇ, ਤੇ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਮਸੂਦ ਬਾਦ ਦੀਆਂ ਖਬਰਾਂ ਹਲੇ ਇਮਾਨ ਮਜ਼ਾਰੀ ਤੇ ਉਹਦੇ ਘਰ ਵਾਲੇ ਦੀ ਗ੍ਰਿਫਤਾਰੀ 17 ਸਾਲ ਸਜ਼ਾਵਾਂ ਤੋਂ ਬਾਅਦ ਨੈਸ਼ਨਲ ਅਸੈਂਬਲੀ 'ਚ ਵੀ ਆਵਾਜ਼ ਚੁੱਕੀ ਗਈ ਹੈ ਤੇ ਇਸਲਾਮਾਬਾਦ 'ਚ ਇਹਤਜਾਜ ਕਰਕੇ ਸੜਕਾਂ ਵੀ ਬਲੌਕ ਕੀਤੀਆਂ ਗਈਆਂ ਨੇ। ਇਹਤਜਾਜ ਕਰਨ ਵਾਲੇ ਕੌਣ ਸਨ ਜੀ? ਇਹਤਜਾਜ ਕਰਨ ਵਾਲਿਆਂ ਸਮੇਤ ਬਾਕੀ ਮਾਮਲੇ ਜ਼ਾਹਿਰ ਹੈ ਕਿ ਅਸੀਂ ਜਦੋਂ ਸ਼ੁੱਕਰਵਾਰ ਨੂੰ ਇਹ ਖਬਰ ਦਿੱਤੀ ਸੀਗੀ ਕਿ ਦੋਵੇਂ ਮੀਆਂ ਬੀਵੀ ਨੇ ਜਿਹੜੇ ਉਹ ਲੁਕੇ ਪਏ ਨੇ ਇਸਲਾਮਾਬਾਦ ਹਾਈ ਕੋਰਟ ਬਾਰ ਦੇ ਕਮਰੇ 'ਚ। ਉਸ ਤੋਂ ਬਾਅਦ ਉੱਥੋਂ ਨਿਕਲੇ, ਕਿੱਦਾਂ ਨਿਕਲੇ, ਕਿੱਥੇ ਗਏ? ਜਦੋਂ ਅਦਾਲਤ ਪੇਸ਼ ਹੋਣ ਲਈ ਜਾ ਰਹੇ ਸੀਗੇ ਤੇ ਸਰੀਨਾ ਹੋਟਲ ਇਸਲਾਮਾਬਾਦ ਦੇ ਲਾਗੇ ਇਸਲਾਮਾਬਾਦ ਪੁਲਿਸ ਨੇ, ਉਹਨਾਂ ਦੇ ਕਮਾਂਡੋਸ ਨੇ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਧਰੂ ਕੇ ਦੋਵਾਂ ਮੀਆਂ ਬੀਵੀ ਨੂੰ ਕੱਢਿਆ ਔਰ ਉਸ ਤੋਂ ਬਾਅਦ ਅਦਾਲਤ ਪੇਸ਼ ਕੀਤਾ ਗਿਆ। ਅਫਜ਼ਲ ਮਜੋਕਾ ਜੱਜ ਨੇ ਅਦਾਲਤ ਦੇ 22 ਸਫ਼ਿਆਂ ਦਾ ਫੈਸਲਾ ਆ ਜਿਹੜਾ ਦੋਵੇਂ ਮੀਆਂ ਬੀਵੀ ਦੇ ਖਿਲਾਫ ਆਇਆ ਹੈ। ਜੱਜਾਂ ਦੇ ਖਿਲਾਫ ਟਵੀਟਸ ਕਰਨ, ਫੌਜ ਦੇ ਖਿਲਾਫ ਟਵੀਟਸ ਕਰਨ, ਹੁਕਮਰਾਨਾਂ ਦੇ ਖਿਲਾਫ ਟਵੀਟਸ ਕਰਨ ਦੇ ਤਹਿਤ ਇਹ ਮੁਕੱਦਮਾ ਜਿਹੜਾ ਬਣਾਇਆ ਗਿਆ। ਅੱਡੋ ਅੱਡ ਸਜ਼ਾਵਾਂ ਰਲਾ ਕੇ ਕੁੱਲ ਸਜ਼ਾਵਾਂ ਨੇ ਜਿਹੜੀਆਂ ਮੀਆਂ ਬੀਵੀ ਨੂੰ 17 ਸਾਲ ਕੈਦ ਦੀ ਸਜ਼ਾ ਸਮੇਤ ਜੁਰਮਾਨੇ ਨੇ ਜਿਹੜੇ ਉਹ ਵੀ ਕੀਤੇ ਗਏ ਨੇ। ਔਰ ਇਹਨਾਂ ਸਜ਼ਾਵਾਂ ਤੋਂ ਬਾਅਦ ਨੈਸ਼ਨਲ ਅਸੈਂਬਲੀ 'ਚ ਜਿਹੜੀ ਆਵਾਜ਼ ਉਹ ਮਹਿਮੂਦ ਖਾਨ ਅਚਕਜ਼ਈ ਹੋਣਾ ਨੇ ਚੁੱਕੀ, ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜਾ ਵੀ ਹੁਣ ਸਰਕਾਰ ਦੇ ਖਿਲਾਫ, ਫੌਜ ਦੇ ਖਿਲਾਫ, ਹੁਕਮਰਾਨਾਂ ਦੇ ਖਿਲਾਫ ਬੋਲੇਗਾ ਕਿ ਉਹਦੇ ਨਾਲ ਇਹ ਕੰਮ ਜਿਹੜਾ, ਇਹ ਸਲੂਕ ਹੈ ਜਿਹੜਾ ਉਹ ਕੀਤਾ ਜਾਏਗਾ। ਜੇ ਇਦਾਂ ਕਰਨਾ ਹੈ ਤੇ ਸਾਡੇ ਵੱਲੋਂ ਫਿਰ ਐਲਾਨ ਕੀਤਾ ਜਾਂਦਾ ਹੈ ਕਿ ਜੇਲ੍ਹ ਭਰੋ ਤਹਿਰੀਕ ਹੈ ਜਿਹੜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਓ, ਸਾਨੂੰ ਸਾਰਿਆਂ ਨੂੰ ਬੰਦ ਕਰ ਦਿਓ, ਸਾਡੀਆਂ ਸਾਰਿਆਂ ਦੀਆਂ ਜ਼ੁਬਾਨਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਦਵੋ। ਅਸੀਂ ਤੇ ਬੋਲਾਂਗੇ, ਤੁਸੀਂ ਜਦੋਂ ਭੈੜਾ ਕਰੋਗੇ, ਬੁਰਾ ਕਰੋਗੇ ਮੁਲਕ ਦਾ, ਲੋਕਾਂ ਦਾ, ਉਹਦੇ ਤੇ ਆਵਾਜ਼ ਤੇ ਉੱਠੇਗੀ ਔਰ ਉਹਨਾਂ ਆਵਾਜ਼ਾਂ ਨੂੰ ਦਬਾਉਣਾ ਹੈ ਜਿਹੜਾ ਉਹ ਕਿਸੇ ਪਾਸੇ ਵੀ ਕਾਬਲੇ ਕਬੂਲ ਨਹੀਂ। HSICPR ਇਹ ਇੱਕ ਇਨਸਾਨੀ ਪੱਧਰ ਦੇ ਵਾਸਤੇ ਕੰਮ ਕਰਨ ਵਾਲੀ ਤਨਜ਼ੀਮ ਹੈ, ਪਾਕਿਸਤਾਨ 'ਚ ਰਜਿਸਟਰਡ ਆ, ਜਿਹੜੀ ਪਿਛਲੇ ਕੁਝ ਚਿਰ ਤੋਂ ਪਾਕਿਸਤਾਨ ਦੇ ਵਿੱਚ ਲੋਕਲ ਗਵਰਨਮੈਂਟ ਚੋਣਾਂ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਸਪੋਰਟ ਕਰ ਰਹੀ ਹੈ। ਬਰਤਾਨਵੀ ਬੇਸਡ ਇਹ ਇੱਕ NGO ਹੈ। ਉਹਨਾਂ ਵੱਲੋਂ ਇਸਲਾਮਾਬਾਦ ਪ੍ਰੈਸ ਕਲੱਬ ਤੱਕ ਇਮਾਨ ਮਜ਼ਾਰੀ ਔਰ ਹਾਦੀ ਚੱਠਾ ਯਾਨੀ ਉਹਨਾਂ ਦੇ ਘਰ ਵਾਲੇ, ਇਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਇਹਤਜਾਜ ਕੀਤਾ ਗਿਆ। ਇਹਤਜਾਜ ਕਰਦੇ ਹੋਏ ਉਹਨਾਂ ਨੇ ਮਾਰਚ ਕੀਤਾ ਔਰ ਇਸ ਮਾਰਚ ਤੋਂ ਬਾਅਦ ਉਹ ਧਰਨਾ ਦੇ ਕੇ ਬਹਿ ਗਏ, ਜਿਹਦੇ ਕਾਰਨ ਪ੍ਰੈਸ ਕਲੱਬ ਇਸਲਾਮਾਬਾਦ ਨੂੰ ਆਉਣ ਜਾਣ ਵਾਲੇ ਸਾਰੇ ਰਾਹ ਨੇ ਜਿਹੜੇ ਉਹ ਬੰਦ ਹੋ ਗਏ ਔਰ ਉਹਨਾਂ ਦੇ ਉੱਤੇ ਟ੍ਰੈਫਿਕ ਹੈ ਜਿਹੜੀ ਉਹ ਜਾਮ ਹੋ ਗਈ। ਸਰਕਾਰੀ ਮਸ਼ੀਨਰੀ ਹਰਕਤ ਦੇ ਵਿੱਚ ਨਹੀਂ ਆਈ, ਪਰ ਹੁਣ ਤਾਜ਼ਾ ਇਤਲਾਵਾਂ ਲੱਭ ਰਹੀਆਂ ਨੇ ਕਿ ਪੁਲਿਸ ਦੀ ਭਾਰੀ ਨਫਰੀ ਨੇ ਉਸ ਏਰੀਆ ਨੂੰ ਘੇਰ ਲਿਆ ਹੈ। ਟ੍ਰੈਫਿਕ ਵੀ ਖੋਲੀ ਜਾ ਰਹੀ ਹੈ ਔਰ ਹੋ ਸਕਦਾ ਹੈ ਕਿ ਕੁਝ ਘੰਟਿਆਂ ਬਾਅਦ ਉੱਥੇ ਗ੍ਰਿਫਤਾਰੀਆਂ, ਲਾਠੀ ਚਾਰਜ, ਆਂਸੂ ਗੈਸ, ਇਹਦੀ ਵੀ ਕੋਈ ਖਬਰ ਜਿਹੜੀ ਉਹ ਸਾਹਮਣੇ ਆ ਜਾਏ। ਪਰ ਹਾਲਾਤ ਇਹ ਨੇ ਕਿ ਸਿਵਲ ਸੁਸਾਇਟੀ ਦੇ ਨਾਲ ਅਸੈਂਬਲੀ ਦੇ ਵਿੱਚ ਵੀ ਇਸ ਫੈਸਲੇ ਦੇ ਉੱਤੇ, ਇਸ ਸਜ਼ਾ ਦੇ ਉੱਤੇ ਸਖਤ ਰਿਐਕਸ਼ਨ ਦਿੱਤਾ ਗਿਆ ਜੀ। ਬਲੋਚਿਸਤਾਨ ਦੇ ਸੂਬਾ ਵਜ਼ੀਰ ਅਬਦੁਰ ਰਹਿਮਾਨ ਖੇਤਰਾਨ ਦਾ ਆਖਣਾ ਹੈ ਕਿ BLA ਨਾਲ ਗੱਲਬਾਤ ਵੀ ਕਰ ਲਈ ਤਾਂ ਵੀ ਉਹਨਾਂ ਨੇ ਸੱਜਣ ਨਹੀਂ ਬਣਨਾ ਹੈ ਜੀ। ਇਹ ਬਲੋਚਿਸਤਾਨ ਤੋਂ ਉਥੋਂ ਦੀ ਸੂਬਾ ਮਿਨਿਸਟਰੀ ਹੈ ਪਬਲਿਕ ਹੈਲਥ ਇੰਜੀਨੀਅਰਿੰਗ ਐਂਡ ਵਾਸਾ, ਉਹਦੇ ਇਹ ਕਹਿ ਲਵੋ ਕਿ ਸੂਬਾ ਵਜ਼ੀਰ ਨੇ ਸਰਦਾਰ ਅਬਦੁਰ ਰਹਿਮਾਨ ਖੇਤਰਾਨ ਇਹਨਾਂ ਦਾ ਨਾਂ ਹੈ। ਆਪ ਵੀ ਇਹ ਸਰਦਾਰ ਨੇ, ਯਾਨੀ ਸਰਦਾਰ ਜਿੱਦਾਂ ਟ੍ਰਾਈਬਲਸ ਕਬੀਲੇ ਨੇ ਅੱਡੋ ਅੱਡ ਸਰਦਾਰਾਂ ਦੇ, ਇਦਾਂ ਇੱਕ ਖੇਤਰਾਨ ਦਾ ਇਲਾਕਾ ਜਿਹੜਾ ਉਹ ਇਹਨਾਂ ਦਾ ਆ। ਉਹਦੇ 'ਚ ਇਹਨਾਂ ਨੇ ਬਹੁਤ ਸਾਰੇ ਸ਼ਿਕਵੇ ਨੇ ਜਿਹੜੇ, ਗਿਲੇ ਨੇ ਜਿਹੜੇ ਉਹ ਕੀਤੇ ਨੇ ਕਿ ਬਲੋਚਿਸਤਾਨ ਦੇ ਵਿੱਚ ਸਿਆਸੀ ਤੌਰ ਤੇ ਲੋਕਾਂ ਦੇ ਪੈਰ ਲੱਗਣ ਕਦੋਂ ਦਿੱਤੇ ਗਏ। ਬਲੋਚਿਸਤਾਨ ਦੇ ਵਿੱਚ ਹੁਣ ਦੀ ਜਿਹੜੀ ਸਰਕਾਰ ਹੈ, ਹੁਣ ਪਹਿਲੀ ਵਾਰ ਇਹ ਵੀ ਗੱਲ ਸਾਹਮਣੇ ਆਈ, ਉੱਥੇ ਪਾਕਿਸਤਾਨ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਜਿਹੜੀਆਂ ਫੈਡਰਲ ਦੇ ਵਿੱਚ ਇਤਿਹਾਦੀ ਨੇ, ਉਹਨਾਂ ਨੇ ਰਲ ਕੇ ਸੂਬਾ ਸਰਕਾਰ ਬਣਾਈ ਹੈ ਬਲੋਚਿਸਤਾਨ 'ਚ ਵੀ। ਇਹ ਹੁਣ 2.5 ਸਾਲ ਸਾਡੇ ਵਜ਼ੀਰ ਨੇ ਕੱਢ ਲਏ ਨੇ, ਇੱਕ CM ਨੇ, ਹੁਣ 2.5 ਸਾਲ ਮੁਸਲਿਮ ਲੀਗ ਨੂਨ ਦਾ ਆਏਗਾ। ਤੇ ਦੱਸੋ ਕਿ ਪਾਲਿਸੀਆਂ ਨੇ ਜਿਹੜੀਆਂ ਉਹ ਕਿੱਦਾਂ ਅੱਗੇ ਟੁਰੀਆਂ ਰਹਿਣਗੀਆਂ ਜਦੋਂ ਤੁਸੀਂ ਟਾਈਮ ਹੀ ਕਿਸੇ ਇੱਕ ਨੂੰ ਨਹੀਂ ਕਰਨਾ। ਸਾਡੇ ਸਿਆਸੀ ਅਫਰਾ ਤਫਰੀ ਹੈ ਇੱਥੇ ਸੂਬੇ ਦੇ ਵਿੱਚ। ਨੰਬਰ 2, ਉਹਨਾਂ ਨੇ ਆਖਿਆ
ਕਿ ਮਾਰੰਗ ਬਲੋਚ ਆ ਜਿਹੜੀ ਉਹ ਬਲੋਚਿਸਤਾਨ ਦੇ ਲੋਕਾਂ ਦਾ ਹੱਕ ਮੰਗਦੀ ਏ, ਉਹ ਗਵਾਚੇ ਲੋਕਾਂ ਦੇ ਵਾਸਤੇ ਆਵਾਜ਼ ਚੁੱਕਦੀ ਏ, ਉਹ ਸਰਦਾਰੀ ਨਿਜ਼ਾਮ ਦੇ ਖਿਲਾਫ ਬਗਾਵਤ ਆ ਜਿਹੜੀ ਉਹਦੀ ਗੱਲ ਕਰਦੀ ਏ, ਉਹ ਫੌਜ ਦੇ ਖਿਲਾਫ ਬੋਲਦੀ ਏ। ਮੈਨੂੰ ਇਹ ਦੱਸੋ ਕਿ BLA ਵਾਲੇ ਨੇ ਜਿਹੜੇ ਇਸ ਟਾਈਮ ਇੱਥੇ ਤੇਲ ਕੱਢਣ ਲਈ ਕੋਈ ਕੰਪਨੀਆਂ ਕੰਮ ਕਰ ਰਹੀਆਂ, ਸੜਕਾਂ ਬਣਾਉਣ ਦੀਆਂ ਜਿਹੜੀਆਂ ਕੰਪਨੀਆਂ, ਜਿਹੜੀਆਂ ਮਾਈਨਸ ਔਰ ਮਿਨਰਲਸ ਦੇ ਉੱਤੇ ਕੰਮ ਕਰਨ ਦੀਆਂ ਕੰਪਨੀਆਂ, ਉਹਨਾਂ ਕੰਪਨੀਆਂ ਕੋਲੋਂ ਮਹੀਨਾ ਕਰੋੜਾਂ ਰੁਪਈਆ ਫਰੋਤੀਆਂ ਲੈਂਦੇ ਨੇ। ਉਹ ਕਿਉਂ ਸਰਕਾਰ ਦੇ ਨਾਲ ਰਲ ਕੇ ਬਹਿਣਗੇ? ਹੱਕ ਕਿਹੜੇ? ਹੱਕ ਸਭ ਲੱਭ ਰਹੇ ਨੇ। ਅਸੀਂ ਕਿਸੇ ਨੂੰ ਪੜ੍ਹਨ ਤੋਂ ਨਹੀਂ ਰੋਕ ਰਹੇ, ਅਸੀਂ ਮੁਕਾਬਲੇ ਦੇ ਇਮਤਿਹਾਨਾਂ ਤੋਂ ਨਹੀਂ ਰੋਕ ਰਹੇ, ਅਸੀਂ ਕਹਿ ਰਹੇ ਹਾਂ ਕਿ ਪੜ੍ਹੋ, ਅੱਗੇ ਵਧੋ, ਨੌਕਰੀਆਂ ਲਵੋ। ਹੁਣ 100 ਅਰਬ ਦਾ ਬਜਟ ਆ ਬਲੋਚਿਸਤਾਨ ਦਾ, 80% ਤੇ ਅਸੀਂ ਸਿਕਿਉਰਿਟੀ ਦੇ ਉੱਤੇ ਲਾ ਦਿੰਨੇ। ਉਹ ਕਿਹੜਾ ਇਨਸਾਫ ਮੰਗ ਰਹੀਆਂ ਜਿੱਥੇ ਲੋਕਾਂ ਨੂੰ ਟ੍ਰੇਨਾਂ ਰੋਕ ਕੇ ਕਤਲ ਕੀਤਾ ਜਾ ਰਿਹਾ ਆ। ਮਾਈਨਸ ਦੇ ਜਿਹੜੇ ਫਰੋਤੀਆਂ ਨਹੀਂ ਦਿੰਦੇ ਉਹਨਾਂ ਨੂੰ ਚੁੱਕ ਲਿਆ ਜਾਂਦਾ ਆ, ਸੜਕਾਂ ਬਣਾਉਣ ਵਾਲੇ ਅਮਲੇ ਨੂੰ ਕਤਲ ਕਰ ਦਿੱਤਾ ਜਾਂਦਾ ਆ, ਦੂਜੇ ਸੂਬਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਸ਼ਨਾਖਤ ਤੋਂ ਬਾਅਦ ਇਹ ਇਸ਼ਾਰਾ ਪੰਜਾਬੀਆਂ ਅੱਲਾ ਉਹਨਾਂ ਨੂੰ ਕਰ ਦਿੱਤਾ ਜਾਂਦਾ ਆ ਕਤਲ ਬੱਸਾਂ ਤੋਂ ਲਾ ਕੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਕਹਿੰਦੇ ਜੇ ਕਿ ਬਲੋਚਿਸਤਾਨ ਆ ਜਿਹੜਾ ਇੱਥੇ ਅਮਨ ਸਰਕਾਰ ਨਹੀਂ ਆਉਣ ਦੇਣੀ, ਬਲੋਚਿਸਤਾਨ ਨੂੰ ਬਲੋਚਿਸਤਾਨ ਦੇ ਆਪਣੇ ਲੋਕ ਤਬਾਹ ਕਰ ਰਹੇ। ਔਰ ਉਹ BLA ਜਿਹੜੀ ਪਾਬੰਦੀ ਲੱਗੀ ਤਨਜ਼ੀਮ ਹੈ ਜਿਹਦੇ ਤੇ ਅਮਰੀਕਾ ਨੇ ਵੀ ਪਾਬੰਦੀ ਲਾਤੀ ਔਰ ਪਾਕਿਸਤਾਨ ਕੋਸ਼ਿਸ਼ ਕਰ ਰਿਹਾ UN ਚ ਉਮੀਦ ਤੇ ਪਾਬੰਦੀ ਲੱਗ ਜਾਵੇ ਜੀ। ਉਹਨਾਂ ਆਖਿਆ ਜਿਨ੍ਹਾਂ ਦੇ ਹੱਥਾਂ ਨੂੰ ਲੁੱਟ ਮਾਰ ਆ ਜਿਹੜੀ ਉਹਦੀ ਆਦਤ ਪੈ ਜਾਵੇ, ਜ਼ੁਲਮ ਹਨੇਰ ਔਰ ਮੂੰਹ ਨੂੰ ਖੂਨ ਲੱਗ ਜਾਵੇ ਨਾ, ਉਹ ਕਦੀ ਬਹਿ ਕੇ ਹੱਕ ਹਲਾਲ ਦੀ ਹੈ ਜਿਹੜੀ ਉਹ ਨਹੀਂ ਖਾਂਦੇ। ਸੋ BLA ਆ ਜਿਹੜੀ ਇਹ ਕਦੀ ਵੀ ਕੌਮੀ ਧਾਰੇ ਦਾ ਹਿੱਸਾ ਬਿਲਕੁਲ ਨਹੀਂ ਬਣੇਗੀ, ਕਿਉਂਕਿ ਉਹ ਤੇ ਇਹਨਾਂ ਸਾਰੇ ਕੰਮਾਂ 'ਚ ਰੁਝੀ ਪਈ ਹੈ ਔਰ ਇਹਨੂੰ ਮਾਰੰਗ ਬਲੋਚ ਨੂੰ ਆਪਣੀ ਢਾਲ ਬਣਾ ਕੇ ਵਰਤ ਰਹੇ ਨੇ। ਇਹ ਕਹਿੰਦੇ ਨੇ ਕਿ ਜੀ ਇਹ ਅਫਵਾਹ ਹੈ ਜਿਹੜੀ ਕਿ ਸਰਦਾਰ ਨੇ ਜਿਹੜੇ ਉਹ BLA ਨੂੰ ਸਪੋਰਟ ਕਰਦੇ। ਉਹਨੇ ਆਖਿਆ ਕਿ ਜੀ ਕੁਝ ਚਿਰ ਪਹਿਲਾਂ ਮੇਰੇ ਇਲਾਕੇ ਖੇਤਰਾਨ 'ਚ ਇਹਨਾਂ ਨੇ ਆ ਕੇ ਵਾਰਦਾਤਾਂ ਕੀਤੀਆਂ, ਮੈਂ ਸਿੱਧਾ ਹੋ ਕੇ ਨਿਬੜਿਆ, ਉਸ ਤੋਂ ਬਾਅਦ ਇਹਨਾਂ ਦੀ ਜ਼ਰੂਰਤ ਨਹੀਂ ਹੋਈ ਉਧਰ ਆਉਣ ਦੀ। ਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਕਿਹੜਾ ਸਰਦਾਰ ਆ ਜਿਹੜਾ ਸਰਕਾਰ ਦੀ ਦੁਸ਼ਮਣੀ ਮੋਲ ਲਏਗਾ ਔਰ BLA ਨੂੰ ਸਪੋਰਟ ਕਰੇਗਾ? BLA ਵਾਲੇ ਨੇ ਜਿਹੜੇ ਇਹ ਅਤਕਰਦ ਨੇ ਔਰ ਉਹ ਆਪਣੀ ਕਾਰਵਾਈ ਕਰਦੇ ਨੇ ਔਰ ਉਹਨਾਂ ਦਾ ਮਕਸਦ ਸਿਰਫ ਲੁੱਟ ਮਾਰ ਆ। ਔਰ ਉਸ ਤੋਂ ਬਾਅਦ ਮਾਰੰਗ ਬਲੋਚ ਵਰਗੀਆਂ ਬੀਬੀਆਂ ਨੇ ਜਿਹੜੀਆਂ ਉਹਨਾਂ ਦੇ ਰਾਹੀਂ ਹਮਦਰਦੀਆਂ ਸਮੇਟਣੀਆਂ ਨੇ। ਇਹ ਮੰਜ਼ਰ ਪਿਕਚਰ ਗਰਾਊਂਡ ਰਿਐਲਿਟੀ ਕੁਛ ਹੋਰ ਆ, ਵਿਖਾਈ ਕੁਛ ਹੋਰ ਜਾ ਰਹੀ ਜੀ। ਨੈਸ਼ਨਲ ਅਸੈਂਬਲੀ ਨੇ ਬਿਊਰੋਕਰੇਟਸ ਦੀ ਦੋਹਰੀ ਨਾਗਰਿਕਤਾ ਤੇ ਆਏ ਮਤੇ ਨੂੰ ਕਾਰਵਾਈ ਲਈ ਮਨਜ਼ੂਰ ਕਰ ਲਿਆ। ਇਹ ਅਸਲ 'ਚ ਪ੍ਰਵੀਨ ਨੈਸ਼ਨਲ ਅਸੈਂਬਲੀ ਦੀ ਕਾਇਮਾ ਕਮੇਟੀ ਇਹ ਕਾਬੀਨਾ ਸੈਕਟਰੀਏਟ ਉਹਦੇ 'ਚ ਬਿਊਰੋਕਰੇਟਸ ਦੀ ਦੋਹਰੀ ਸ਼ਹਿਰੀਅਤ ਹੈ ਜਿਹੜੀ ਇਹਦਾ ਤਰਮੀਮੀ ਬਿੱਲ 2024 ਹੈ ਜਿਹੜਾ ਇਹਦੇ ਤੇ ਗੌਰ ਹੋਇਆ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਹਿੱਸਾ ਹੁੰਦੇ ਸਨ ਮੁਹੰਮਦ ਆਲਮ ਖਾਨ, ਇਮਰਾਨ ਖਾਨ ਨੂੰ ਛੱਡ ਕੇ ਤੇ ਫਿਰ ਉਹ ਹੁਕਮਰਾਨ ਧੜੇ ਮੁਸਲਿਮ ਲੀਗ ਨੂਨ ਦੇ ਵਿੱਚ ਜਾ ਰਲੇ। ਉਥੋਂ ਫਿਰ ਇਹ ਕਮੇਟੀ ਹੈ ਜਿਹੜੀ ਇਹਦੇ ਮੈਂਬਰਾਂ ਦੀ VOTING ਹੈ ਜਿਹੜੀ ਉਹ ਹੋਈ ਔਰ ਸਾਰਿਆਂ ਨੇ ਇਸ ਹੱਕ ਦੇ ਵਿੱਚ ਵੋਟ ਪਾਤਾ। ਹੁਣ ਹੱਕ ਦੇ ਵਿੱਚ ਵੋਟ ਪਾਇਆ ਤੇ ਜਿਹੜੇ ਇਹ ਕਹਿ ਲਵੋ ਕਿ ਚੇਅਰਮੈਨ ਕਮੇਟੀ ਸਨ ਉਹਨਾਂ ਆਖਿਆ ਇਹ ਕੀ ਹੋ ਗਿਆ, ਬਿਊਰੋਕਰੇਟ ਨੇ ਜਿਹੜੇ ਇਹ ਤੇ ਹੁਣ ਪੰਗੇ ਪੈਣਗੇ। ਉਹ ਘਬਰਾ ਗਏ। ਘਬਰਾਉਣ ਤੋਂ ਬਾਅਦ ਉਹਨਾਂ ਆਖਿਆ ਕਿ ਜੀ ਅਗਲੀ ਕਾਰਵਾਈ ਹੈ ਜਿਹੜੀ ਉਹ 16 ਫਰਵਰੀ ਤੱਕ ਅਸੀਂ ਟਾਲਨੇ। ਬਈ ਹੁਣ ਵੋਟ ਆ ਗਏ, ਸਾਫ਼ ਪਤਾ ਲੱਗ ਗਿਆ ਕਿ ਮੁਖਾਲਫਤ ਆ, ਕਰੋ ਇੱਥੇ ਫੈਸਲਾ। ਹੁਣ ਨੂਰ ਆਲਮ ਖਾਨ ਹੈ ਜਿਹੜਾ ਉਹਨੇ ਮੀਡੀਆ ਨੂੰ ਇਹ ਕਿਹਾ ਕਿ ਜੀ ਸਾਡੀ ਕਾਰਵਾਈ ਅੱਜ ਦੀ ਸ਼ੁਮਾਰ ਹੋਏਗੀ, ਯਾਨੀ ਜਨਵਰੀ ਦੀ ਜਿਹੜੀ 26 ਤਰੀਕ ਆ ਇਹਦੀ ਸ਼ੁਮਾਰ ਹੋਏਗੀ, ਪਰ ਇਹਦਾ ਡਿਸੀਜਨ ਜਾਂ ਨੋਟੀਫਿਕੇਸ਼ਨ ਜਿਹੜਾ 16 ਫਰਵਰੀ ਨੂੰ ਹੋਏਗਾ। ਜਿਹੜਾ ਕਿ ਮੈਂ ਜ਼ਾਤੀ ਤੌਰ ਤੇ ਇੱਕ ਗੱਲ ਦੱਸਣਾ, ਮੈਨੂੰ ਹੁੰਦਿਆਂ ਨਜ਼ਰ ਨਹੀਂ ਆ ਰਿਹਾ ਪ੍ਰਵੀਨ, ਪਾਕਿਸਤਾਨ 'ਚ ਬਿਊਰੋਕ੍ਰੇਸੀ ਹੈ ਜਿਹੜੀ ਇਹਦੇ ਬਾਰੇ ਦੱਸਿਆ ਗਿਆ ਸੀਗਾ ਕਿ ਆਲਾ ਅਫਸਰ ਯਾਨੀ ਗ੍ਰੇਡ 16 ਤੇ ਇਸ ਤੋਂ ਉੱਤੇ ਉਹ 22,000 ਅਫਸਰ ਐਸੇ ਨੇ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ। ਸਾਰੀ ਜ਼ਿੰਦਗੀ ਗੱਡੀਆਂ ਝੂਟਦੇ ਨੇ, ਸਰਕਾਰੀ ਪੈਟਰੋਲ, ਸਰਕਾਰੀ ਡਰਾਈਵਰ, ਸਰਕਾਰੀ ਖਾਨਸਾਮੇ, ਸਰਕਾਰੀ ਚਪੜਾਸੀ, ਸਰਕਾਰੀ ਕਾਰ, ਸਰਕਾਰੀ ਬਿੱਲ, ਬਿਜਲੀ, ਗੈਸਾਂ ਦੇ ਸਭ ਕੁਝ ਤੁਹਾਡੇ ਮੇਰੇ ਟੈਕਸ ਦੇ ਪੈਸੇ ਜਾਂਦੇ ਨੇ ਨਾ। ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਨਿਆਣੇ ਉਹਨਾਂ ਦੇ ਬਾਹਰ ਪੜਨ ਦੇ ਨੇ, ਉਹਨਾਂ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਆ, PR ਆ, ਕੈਨੇਡਾ ਦੀ ਇਹ ਆ, ਇਧਰੋਂ ਰਿਟਾਇਰਮੈਂਟ ਹੁੰਦੀ ਹੈ, ਰਿਟਾਇਰਮੈਂਟ ਤੋਂ ਸਾਲ ਪਹਿਲਾਂ ਉਹ ਛੁੱਟੀ ਲੈਂਦੇ ਨੇ। ਅਫਸਰਸ਼ਾਹੀ ਦੀ ਬਿਲਕੁਲ ਮੱਝਾਂ ਦੀਆਂ ਭੈਣਾਂ, ਨਾ ਪੈਨਸ਼ਨ 'ਚ ਕੋਈ ਮਾਮਲਾ ਅੜਦਾ ਨਾ ਕੋਈ ਹੋਰ। ਔਰ ਉਸ ਤੋਂ ਬਾਅਦ ਉਹ ਆਰਾਮ ਦੇ ਨਾਲ ਇਹਨਾਂ ਮੁਲਕਾਂ 'ਚ ਜਾ ਕੇ ਤੇ ਅਯਾਚੀ ਦੀ ਜ਼ਿੰਦਗੀ ਜਿਹੜੀ ਉਹ ਕੱਟਦੇ ਨੇ ਔਰ ਆਮ ਲੋਕ ਨੇ ਜਿਹੜੇ ਉਹ ਪਿਸਦੇ ਰਹਿੰਦੇ ਨੇ। ਇੱਥੇ ਨੂਰ ਆਲਮ ਖਾਨ ਉਹਨਾਂ ਨੇ ਆਖਿਆ ਕਿ ਅਸੀਂ ਸਿਆਸਤਦਾਨ, ਸਾਡੇ ਕੋਲ ਦੋਹਰੀ ਨਾਗਰਿਕਤਾ ਰੱਖਣ ਦੇ ਉੱਤੇ ਪਾਬੰਦੀ ਹੈ। ਜੇ ਅਸੀਂ ਦੋਹਰੀ ਨਾਗਰਿਕਤਾ ਨਹੀਂ ਰੱਖ ਸਕਦੇ ਤੇ ਬਿਊਰੋਕ੍ਰੇਸੀ ਕੋਲ ਤੇ ਮੁਲਕ ਦੇ ਸਾਰੇ ਰਾਜ ਹੁੰਦੇ ਨੇ। ਇਹ ਰਿਟਾਇਰਮੈਂਟ ਤੋਂ ਬਾਅਦ ਬਾਹਰ ਜਾਂਦੇ ਨੇ, ਜਾ ਕੇ ਹਲਾ ਜਾਣੇ ਕੀ ਕਰਨ ਦੇ ਨੇ ਮੁਲਕ ਦੇ ਖਿਲਾਫ। ਇਹਦੇ ਤੇ ਬਿਲਕੁਲ ਹੋਣਾ ਚਾਹੀਦਾ, ਉਹ ਇਹਦੇ ਹੱਕ 'ਚ ਆ ਗਿਆ ਫੈਸਲਾ। ਬਿਊਰੋਕ੍ਰੇਸੀ ਦੇ ਜਿਹੜੇ ਪ੍ਰਧਾਨ ਉੱਥੇ ਬੈਠੇ ਸਨ ਉਹਨਾਂ ਦੀ ਵਾਵਾ ਬਹਿਸ ਮੁਬਾਹਿਸਾ ਜਿਹੜੀ ਆਗਾ ਰਫੀਉੱਲਾ, ਉਹਨਾਂ ਦੀ ਨੂਰ ਆਲਮ ਖਾਨ ਔਰ ਤਾਰਾ ਔਰੰਗਜ਼ੇਬ, ਮਰੀਮ ਔਰੰਗਜ਼ੇਬ ਹੋਣਾ ਦੀ ਮਾਂ, ਉਹਨਾਂ ਦੇ ਨਾਲ ਗੱਲਬਾਤ ਹੋਈ। ਮਰੀਮ ਔਰੰਗਜ਼ੇਬ ਹੋਣਾ ਦੀ ਮਾਂ ਨੇ ਪਹਿਲੀ ਵਾਰ ਦੱਸਿਆ ਹੈ ਕਿ ਜੀ ਮੇਰੀ ਧੀ ਹੈ ਜਿਹੜੀ ਮਰੀਮ ਔਰੰਗਜ਼ੇਬ, ਇਹਦੇ ਕੋਲ ਆਸਟ੍ਰੇਲੀਅਨ ਨੈਸ਼ਨੈਲਿਟੀ ਸੀ। ਉਹਨੇ ਆਸਟ੍ਰੇਲੀਅਨ ਨੈਸ਼ਨੈਲਿਟੀ ਛੱਡ ਕੇ ਪਾਕਿਸਤਾਨੀ ਪੋਲਿਟਿਕਸ ਨੇ ਜਿਹੜੀਆਂ ਉਹਨਾਂ 'ਚ ਹਿੱਸਾ ਲਿਆ ਔਰ ਇਹ ਮਰਤਬਾ ਲਿਆ। ਜੇ ਪੋਲੀਟੀਸ਼ੀਅਨ ਨਹੀਂ ਰੱਖ ਸਕਦੇ ਤੇ ਬਿਊਰੋਕਰੇਟਸ ਕਿਉਂ ਨਹੀਂ? ਇੱਥੇ ਇੱਕ ਨਵਾਂ ਮੁਰਦਾ ਉੱਠ ਪਿਆ। ਉਹਨਾਂ ਆਖਿਆ ਕਿ ਜੀ ਫੌਜ ਦੇ ਵੀ ਨਹੀਂ ਰੱਖ ਸਕਦੇ ਤੇ ਜੱਜਾਂ ਦੇ ਉੱਤੇ ਵੀ ਪਾਬੰਦੀ ਲਾਓ ਕਿ ਜਿਹੜਾ ਜੱਜ ਆ ਉਹਨੇ ਫੈਸਲੇ ਕਰਨੇ ਹੁੰਦੇ। ਔਰ ਨਾਲ ਹੀ ਫਿਰ ਇਹ ਆਖਿਆ ਨਾ ਫੌਜ ਦੇ ਆਲਾ ਅਫਸਰ ਨਾ ਜੱਜ,
ਨਾ ਬਿਊਰੋਕਰੇਟ ਤੇ ਨਾ ਸਿਆਸਤਦਾਨ ਇਹ ਦੋਰੀ ਨਾਗਰਿਕਤਾ ਰੱਖ ਨਹੀਂ ਸਕਦੇ। ਹੁਣ ਇਹ ਗੁੰਝਲਦਾਰ ਹੋ ਗਿਆ ਮਾਮਲਾ। ਬਿਊਰੋਕ੍ਰੇਸੀ ਪਾਕਿਸਤਾਨ 'ਚ ਬਹੁਤ ਤਗੜੀ ਹੈ, ਬਹੁਤ ਤਗੜੀ ਹੈ। ਇਹ ਉਹਨਾਂ ਦੇ ਖਿਲਾਫ ਹੋਣ ਵਾਲਾ ਫੈਸਲਾ ਵੇਖੋ ਇਹਨੂੰ ਸਿਰੇ ਚੜਨ ਦਿੰਦੇ ਨੇ ਜਾਂ ਨਹੀਂ। 16 ਫਰਵਰੀ ਨੂੰ ਮੇਰੀ ਇਸ ਖਬਰ ਨੂੰ ਯਾਦ ਰੱਖਿਆ ਜੇ, ਵੇਖਨੇ ਆ ਕਿ ਚੰਨ ਚੜਦਾ ਕੀ ਹੈ। ਨਾਲ ਫਿਰ ਇਹ ਗੱਲ ਹੋਈ ਕਿ ਅਮਰੀਕਾ 'ਚ, ਬਰਤਾਨੀਆ 'ਚ, ਉਹ ਦੁਨੀਆ ਦੇ ਕਿਸੇ ਹੋਰ ਮੁਲਕ ਜਾਂ ਖਿੱਤੇ 'ਚ ਦੱਸੋ ਕਿ ਉੱਥੋਂ ਦੀ ਬਿਊਰੋਕ੍ਰੇਸੀ ਹੈ ਜਿਹੜੀ ਸਾਰੀ ਜ਼ਿੰਦਗੀ ਇਸ ਕੌਮ ਦੇ ਟੈਕਸ ਦੇ ਉੱਤੇ ਅਯਾਸ਼ੀ ਕੀਤੀ ਹੋਈ, ਇਸ ਮੁਲਕ ਨੂੰ ਇਹਦੀ ਤਕਦੀਰ ਨੂੰ ਬਦਲਣ ਦੇ ਵਾਅਦੇ ਕਰਕੇ ਉਹਨਾਂ ਨੇ ਸਰਵਿਸ ਕੀਤੀ ਹੋਈ, ਉਸ ਤੋਂ ਬਾਅਦ ਸਰਵਿਸ ਤੋਂ ਬਾਅਦ ਆਰਾਮ ਸਕੂਨ ਨਾਲ ਬਾਹਰ ਜਾ ਕੇ ਕੱਟਣ ਦੇ ਹੋਣ। ਇਸ ਮੁਲਕ ਨੂੰ ਤੇ ਇਸ ਕਾਬਲ ਕਰ ਨਹੀਂ ਸਕੇ, ਇਹਨੂੰ ਦੋਜ਼ਖ ਤੰਦੂਰ ਬਣਾ ਕੇ ਆਪ ਬਾਹਰ ਨਿਕਲ ਜਾਂਦੇ ਨੇ। ਕਿਤੇ ਕਿਸੇ ਹੋਰ ਮੁਲਕ 'ਚ ਮਿਸਾਲ ਲੱਭਦੀ ਨਹੀਂ। ਸੋ ਇਹ ਹੁਣ ਵੇਖੋ ਕਿ ਇਹ ਕੰਮ ਜਿਹੜਾ ਤਿੱਖਾ ਹੋਇਆ ਆ, ਇਹ ਨੂਰ ਆਲਮ ਖਾਨ ਨੂੰ, ਇਹ ਬਕਾਇਦਾ ਤੌਰ ਤੇ ਬਾਕੀ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਕਿੱਦਾਂ, ਆਗਾ ਰਫੀ ਨੇ ਉਹ ਤੇ ਥੋੜੀ ਬਹਿਸ ਕੀਤੀ ਤੇ ਉਹਨਾਂ ਆਖਿਆ ਕਿ ਜੀ ਇਹ ਕਿਉਂ, ਉਹਨਾਂ ਆਖਿਆ ਜੀ ਠੀਕ ਹੈ ਮੈਨੂੰ ਤੁਹਾਡੀ ਕਿਸੇ ਅੜੀ ਥੋੜੀ ਜੀ ਹੋਈ ਉਹਨਾਂ ਦੀ ਬਿਊਰੋਕ੍ਰੇਸੀ ਦੀ ਨੁਮਾਇੰਦਗੀ ਕਰਦੇ ਆ। ਫਿਰ ਉਹਨਾਂ ਆਖਿਆ ਠੀਕ ਹੈ ਜੀ ਜੇ ਤੁਸੀਂ ਇਦਾਂ ਕਰਨਾ ਤਾਂ ਫਿਰ ਅੱਗੇ ਤੁਰੋ। ਇਹਦਾ ਮਤਲਬ ਉਹਨੇ ਆਖਿਆ ਤੁਸੀਂ ਜਿਹੜਾ ਫੈਸਲਾ ਕਰਨਾ ਕਰ ਲਵੋ ਤੇ ਫਿਰ ਉਸ ਤੋਂ ਬਾਅਦ ਅਸੀਂ ਵੀ ਆਪਣਾ ਵੇਖ ਲੈਂਦੇ ਆ ਕਿ ਕੀ ਕਰਨਾ ਆ। ਇਹ ਤੁਹਾਡੇ ਕੋਲ ਜਿਹੜਾ ਜ਼ੋਰ ਆ ਤੁਸੀਂ ਅਜ਼ਮਾਓ, ਸਾਡੇ ਕੋਲ ਜਿਹੜਾ ਇਖਤਿਆਰ ਆ ਅਸੀਂ ਅਜ਼ਮਾਵਾਂਗੇ ਜੀ। ਪਾਕਿਸਤਾਨ ਬਰਤਾਨੀਆ ਨੂੰ ਕਹਿ ਰਿਹਾ ਹੈ ਕਿ ਸ਼ਹਿਜ਼ਾਦ ਅਕਬਰ ਤੇ ਆਦਲ ਰਾਜਾ ਸਾਡੇ ਹਵਾਲੇ ਕਰ ਦਿਓ, ਜਦਕਿ ਬਰਤਾਨੀਆ 'ਚ ਉਹਨਾਂ ਤੇ ਹਮਲਾ ਕਰਨ ਵਾਲੇ 6 ਬੰਦੇ ਗ੍ਰਿਫਤਾਰ ਹੋ ਗਏ। ਜੀ ਜ਼ਾਹਰ ਹੈ ਇੱਕ ਹੀ ਦਿਨ ਆਦਲ ਰਾਜਾ ਦੇ ਉੱਤੇ ਹਮਲਾ ਹੋਇਆ, 2-3 ਹਮਲੇ ਉਹਨਾਂ ਦੇ ਉੱਤੇ ਹੋਏ ਔਰ ਜਿੱਦਣ ਹਮਲਾ ਹੋਇਆ ਉਦੋਂ ਉਹ ਘਰ ਨਹੀਂ ਸੀ। 2 ਬੰਦਿਆਂ ਨੇ ਨਕਾਬਪੋਸ਼ਾਂ ਨੇ ਧੱਕੇ ਨਾਲ ਉਹਨਾਂ ਦੇ ਘਰ ਵੜਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਉਹ ਘਰ ਸੀਗਾ ਉਦੋਂ ਇੱਕ ਬੰਦੇ ਨੇ ਅਸਲਾ ਲਿਆ, ਉਹਨੇ ਆ ਕੇ ਸ਼ੀਸ਼ੇ ਭੰਨੇ ਉਹਦੇ ਘਰ ਦੇ ਔਰ ਕੱਪੜੇ ਨੂੰ ਅੱਗ ਲਾ ਕੇ ਉਹਦੇ ਘਰ ਅੰਦਰ ਸੁੱਟਤਾ ਕਿ ਕਾਰਪੇਟ ਔਰ ਲੱਕੜੀ ਦੇ ਘਰ ਨੇ ਉਹਨਾਂ ਨੂੰ ਅੱਗ ਉੱਗ ਲੱਗ ਜੇ। ਉਹਨਾਂ ਨੇ ਉਹ ਬੁਝਾ ਬੁਝੂ ਲਿਆ ਲੇਕਿਨ ਉਹ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਦੇ ਦਿੱਤੀ। ਉਹਦੇ ਤੋਂ ਬਾਅਦ ਬਰਤਾਨੀਆ 'ਚ 6 ਬੰਦੇ ਗ੍ਰਿਫਤਾਰ ਨੇ ਜਿਹੜੇ ਹੋਏ, ਉਹਨਾਂ 'ਚ 3 ਨੂੰ ਤੇ ਕਹਿੰਦੇ ਨੇ ਕਿ ਰਿਹਾ ਕਰ ਦਿੱਤਾ ਗਿਆ ਆ। ਇੱਕ ਸੋਚ ਇਹ ਹੈ ਕਿ ਉਹ ਇਸ ਟਾਈਮ ਪੁਲਿਸ ਦੀ ਤਹਿਵੀਲ 'ਚ ਨਹੀਂ, ਜਾਂ ਉਹਨਾਂ ਨੂੰ ਆਬਜ਼ਰਵੇਸ਼ਨ 'ਚ ਰੱਖਿਆ ਗਿਆ ਜਾਂ ਉਹਨਾਂ ਦਾ ਕੋਈ ਇਲਜ਼ਾਮ ਸਾਬਤ ਨਹੀਂ ਹੋ ਸਕਿਆ। 3 ਬੰਦੇ ਨੇ ਜਿਹੜੇ ਇਹ ਪਿਓਰਲੀ ਬਰਤਾਨਵੀ ਸ਼ਹਿਰੀ ਨੇ, ਉੱਥੇ ਦੇ ਜੰਮੇ ਪਲੇ, ਇਹਨਾਂ ਦਾ ਵਿੱਚੋਂ ਇਹਨਾਂ ਦੇ ਮਾਪਿਆਂ ਦਾ ਵੀ ਬੈਕਗ੍ਰਾਉਂਡ ਕਿਸੇ ਪਾਕਿਸਤਾਨੀ ਜਾਂ ਉਹਦੇ ਨਾਲ ਨਹੀਂ ਗਿਆ ਹੈ। ਕਾਰਲ ਬਲੈਕਬਰਡ, ਇਹਦੀ 40 ਵਰੇ ਇਹਦੀ ਉਮਰ ਹੈ। ਇਹਦੇ ਤੇ 2 ਸਾਜ਼ਿਸ਼ਾਂ ਦਾ ਇਲਜ਼ਾਮ ਆ ਕਿ ਇਹਨੇ ਪਹਿਲੀ ਵਾਰ ਤਜ਼ਾਬ ਪਾਇਆ ਉਹਦੇ ਤੇ ਸ਼ਹਿਜ਼ਾਦ ਅਕਬਰ ਤੇ, ਦੂਸਰੀ ਵਾਰ ਜਿਹੜੇ 2 ਬੰਦੇ ਨੇ ਜਿਹੜੇ ਜਿਨ੍ਹਾਂ ਨੇ ਉਹਨੂੰ ਲੰਮਾ ਪਾ ਕੇ ਮਾਰਿਆ, ਕੁੱਟਿਆ, ਨੱਕ ਦੀ ਹੱਡੀ ਤੋੜ ਦਿੱਤੀ, ਪਸਲੀਆਂ ਤੋੜੀਆਂ, ਉਹਨਾਂ ਦੇ ਵਿੱਚ ਇੱਕ ਇਹ ਹੈ ਤੇ ਇੱਕ ਇਹਦੇ ਨਾਲ 39 ਸਾਲਾਂ ਦਾ ਕ੍ਰਿਸ ਮੁਕਾਬਲੇ ਹੈ। ਇਸੇ ਤਰ੍ਹਾਂ ਇੱਕ 21 ਵਰਿਆਂ ਦਾ ਦੋਨੇਤੋ ਹੈ ਔਰ ਇੱਕ ਹੋਰ ਬੰਦਾ ਹੈ। ਇਹਨਾਂ ਤੇ ਇਲਜ਼ਾਮ ਹੈ ਕਿ ਇਹ ਦੋਨੇਤੋ ਆ ਜਿਹੜਾ ਇਹਨੇ ਹੀ ਪਹਿਲਾਂ ਇੱਕ ਬੰਦੇ ਦੇ ਨਾਲ ਰਲ ਕੇ ਉਹਦੇ ਆਦਰ ਰਾਜਾ ਦੇ ਘਰ ਵੜਨ ਦੀ। ਆਦਰ ਰਾਜਾ ਪਾਕਿਸਤਾਨੀ ਇੰਟੈਲੀਜੈਂਸ ISI 'ਚ ਅਫਸਰ ਸੀਗਾ, ਫੌਜ ਦੀ ਨੌਕਰੀ ਛੱਡ ਕੇ ਉਹ ਯੂਟਿਊਬਰ ਬਣ ਗਿਆ। ਯੂਟਿਊਬਰ ਬਣਿਆ ਤੇ ਇਮਰਾਨ ਖਾਨ ਦੇ ਹੱਕ 'ਚ ਸੀਗਾ। ਇਮਰਾਨ ਖਾਨ ਦੀ ਸਰਕਾਰ ਦਾ ਧਰਮ ਤਖਤਾ ਡਿੱਗਾ ਤੇ ਉਹਨੇ ਦੱਸਿਆ ਕਿ ਫੌਜ ਦੇ ਅੰਦਰ ਇਹ ਸਾਜ਼ਿਸ਼ ਹੈ ਜਿਹੜੀ ਇਹ ਕਿੱਦਾਂ ਪਲਾਨ ਹੋਈ। ਉਸ ਤੋਂ ਬਾਅਦ ਉਹ ਪਾਕਿਸਤਾਨ ਤੋਂ ਨਾਸਾ ਆਇਆ, ਬਰਤਾਨੀਆ 'ਚ ਪਨਾਹ ਉਹਨੇ ਲੈ ਲਈ। ਪਾਕਿਸਤਾਨ 'ਚ ਉਹਨਾਂ ਏਜੰਸੀਆਂ ਔਰ ਸਾਰੇ ਚਾਹ ਰਹੇ ਨੇ ਕਿ ਇਹਨੂੰ ਇੱਕ ਵਾਰ ਲੈ ਕੇ ਆਈਏ। ਉੱਥੇ ਉਹਦੇ ਪਿੱਛੇ ਮਾਪਿਆਂ ਨੂੰ, ਮਾਂ ਨੂੰ, ਭੈਣਾਂ ਨੂੰ, ਉਹਦੇ ਭਰਾਵਾਂ ਨੂੰ ਗ੍ਰਿਫਤਾਰੀਆਂ ਵੀ ਹੋਈਆਂ, ਪਰਚੇ ਵੀ ਦਿੱਤੇ ਗਏ, ਧੱਕੇ ਹੋਏ। ਇਹ ਬੰਦਾ ਉੱਥੇ ਹਜੇ ਲੁਕਿਆ ਪਿਆ। ਉੱਥੇ ਬਰਤਾਨੀਆ 'ਚ ਵੀ ਇਹਦੇ ਤੇ ਹਮਲੇ ਹੋਣ ਦੇ ਨੇ ਔਰ ਸ਼ਹਿਜ਼ਾਦ ਅਕਬਰ ਦਾ, ਆਦਰ ਰਾਜਾ ਦਾ ਇਹ ਕਹਿਣਾ ਕਿ ਇਹ ਹਮਲੇ ਨੇ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਸਾਡੇ ਤੇ ਕਰਾਉਣ ਡਈਆਂ ਨੇ ਔਰ ਉਧਰੋਂ ਪਾਕਿਸਤਾਨੀ ਸਰਕਾਰ ਕਹਿ ਰਹੀ ਕਿ ਇਹਨਾਂ ਨੂੰ ਸਾਡੇ ਹਵਾਲੇ ਕਰੋ। ਬਰਤਾਨੀਆ ਦੀ ਇੱਕ ਅਦਾਲਤ ਚੋਂ ISI ਦੇ ਇੱਕ ਅਫਸਰ ਦੇ ਉੱਤੇ ਇਹਨੇ ਆਦਰ ਰਾਜਾ ਨੇ ਇਲਜ਼ਾਮ ਲਾਇਆ ਸੀਗਾ, ਉਹ ਕੇਸ ਵੀ ਦੇ ਖਿਲਾਫ ਜਿੱਤ ਗਿਆ ਆ। ਹੁਣ ਇਹ ਜਿਹੜੇ ਹਮਲੇ ਹੋਣ ਦੇ ਨੇ ਇਹ ਦੱਸਣ ਦੇ ਨੇ ਕਿ ਪਾਕਿਸਤਾਨ ਜਾਇਆ ਇਹਨਾਂ ਦੋਵਾਂ ਦੀ ਜਾਨ ਹੈ ਜਿਹੜੀ ਉਹ ਨਹੀਂ ਬਚਣੀ, ਜਿਨ੍ਹਾਂ ਨੂੰ ਬਰਤਾਨੀਆ 'ਚ ਨਹੀਂ ਜੀਣ ਦਿੱਤਾ ਜਾ ਰਿਹਾ ਕਿ ਜਿੱਥੇ ਉਹ ਪਨਾਹ ਲੈ ਕੇ ਤੇ ਕੋਈ ਬਾਕੀ ਮਾਮਲੇ ਆਪਣੇ ਜਿਹੜੇ। ਹੁਣ ਇਹ ਮਾਮਲਾ ਜਿਹੜਾ ਇਹਦੇ ਤੋਂ ਬਾਅਦ ਅੱਗੇ ਰੰਗ ਕੀ ਬਣਦਾ। ਬਹਰਹਾਲ ਇਹ ਗ੍ਰਿਫਤਾਰੀਆਂ ਹੋਈਆਂ 6, ਜਿਨ੍ਹਾਂ 'ਚੋਂ 3 ਨੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਸੁਣੇ ਕਿ ਸਾਬਤ ਹੋ ਗਏ ਨੇ ਤੇ 3 ਨੇ ਜਿਹੜੇ ਉਹਨਾਂ ਨੂੰ ਛੱਡ ਦਿੱਤਾ ਗਿਆ। ਜੀ ਕੱਚੇ ਦੇ ਡਾਕੂਆਂ ਨੇ ਆਪ ਪੁਲਿਸ ਨੂੰ ਗ੍ਰਿਫਤਾਰੀਆਂ ਦੇ ਦਿੱਤੀਆਂ ਨੇ, ਇਹ ਕੀ ਰੋਲਾ? ਇਹ ਰੋਲਾ ਇਹ ਹੈ ਕਿ ਜੀ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਸਰਜੀਕਲ ਸਟ੍ਰਾਈਕ ਕੀਤੀ ਗਈ, ਡਰੋਨ ਅਟੈਕ ਕੀਤੇ ਗਏ, ਤਾਬੜਤੋੜ ਇਹਨਾਂ ਦੇ ਅਸਲੇ ਔਰ ਮਸ਼ੀਨ ਗੰਨਾਂ ਸਨ ਜਿਹੜੀਆਂ ਉਹਨਾਂ ਨੂੰ ਤਬਾਹ ਕੀਤਾ ਗਿਆ ਡਰੋਨਾਂ ਦੇ ਰਾਹੀਂ। ਉਸ ਤੋਂ ਬਾਅਦ ਇਹ ਸਿੰਧ ਦੇ ਇਲਾਕੇ ਦਰਿਆ ਹੈ ਨਾ, ਇੱਕ ਪਾਸਾ ਉਹਦਾ ਕੱਚੇ ਦਾ ਜਿਹੜਾ ਉਹ ਪਾਕਿਸਤਾਨੀ ਪੰਜਾਬ ਰਾਜਨਪੁਰ ਇਸ ਪਾਸੇ ਪੰਜਾਬ ਦੇ ਨਾਲ ਰਲਦਾ, ਇੱਕ ਪਰ ਜਾ ਕੇ ਲੱਗਦਾ ਹੈ ਸਿੰਧ ਸੂਬੇ ਦੇ ਨਾਲ। ਇਹਨਾਂ ਉਧਰ ਨੂੰ ਨਸਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀ ਕਹਿੰਦੇ ਕਾਰਵਾਈ ਏਡੀ ਤਗੜੀ ਸੀਗੀ ਕਿ ਇਹਨਾਂ ਡਰੋਨ ਪਹਿਲਾਂ ਹੀ ਉਧਰ ਕਰ ਲਏ। ਉਧਰ ਨੂੰ ਜਦੋਂ ਗਏ ਤੇ ਇਹਨਾਂ ਨੇ ਅੱਗੋਂ ਫਾਇਰਿੰਗ ਕੀਤੀ। ਉਹਨਾਂ ਨੇ ਕਿਹਾ ਇਧਰੋਂ ਇਹਨਾਂ ਨੇ ਫਿਰ ਸਪੀਕਰਾਂ ਤੇ ਐਲਾਨ ਕੀਤਾ ਕਿ ਆਪਣੇ ਆਪ ਨੂੰ ਹਵਾਲੇ ਕਰ ਦਿਓ। ਕਹਿੰਦੇ ਨੇ ਕਿ ਉਸ ਤੋਂ ਬਾਅਦ ਇਹ ਡਾਕੂ ਤੇ ਇਹਨਾਂ ਦੇ 41 ਜਿਹੜੇ ਸਾਥੀ ਨੇ ਉਹਨਾਂ ਨੇ ਸਰੈਂਡਰ ਕਰ ਦਿੱਤਾ, ਪੁਲਿਸ ਨੂੰ ਗ੍ਰਿਫਤਾਰੀ ਦੇ ਦਿੱਤੀ। ਔਰ ਇਹਨਾਂ ਦੇ ਵਿੱਚ ਐਸੇ ਡਾਕੂ ਵੀ ਨੇ ਪ੍ਰਵੀਨ ਕਿ ਜਿਨ੍ਹਾਂ ਦੇ ਸਿਰ ਦਾ ਮੁੱਲ ਕਰੋੜਾਂ ਰੁਪਏ ਸੀ ਕਿ ਇਹ ਜਿੰਦਾ ਜਾਂ ਮਰਿਆ, ਕਿਸੇ ਵੀ ਸੂਰਤ ਦੇ ਵਿੱਚ ਇਹਦੀ ਗ੍ਰਿਫਤਾਰੀ, ਇਹਦਾ ਸਬੂਤ ਹੈ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਤੇ ਕਰੋੜਾਂ ਰੁਪਈਆ ਜਿਹੜਾ ਉਹ ਇਨਾਮ ਆ। ਉਹਨਾਂ ਦੇ ਵਿੱਚੋਂ ਇੱਕ ਡਾਕੂ ਆ ਅਤਾਉਲਾ ਪਿਟ ਇਮਰਾਨੀ, ਫਿਰ ਦੂਜਾ ਹੈ ਡਾਡੂ ਹੰਗਾਨੀ, ਤੀਜਾ ਹੈ ਮਾਚਕਟਾ, ਚੌਥਾ ਹੈ ਗੋਰਾ ਇਮਰਾਨੀ, ਪੰਜਵਾਂ ਹੈ ਵਕਾਰ, 6ਵਾਂ ਇਸ ਤਰ੍ਹਾਂ ਇਹ 41 ਸਾਥੀ ਨੇ। ਇਹ ਜਿਹੜੇ ਮੈਂ ਨਾਂ ਲਏ ਨੇ ਇਹਨਾਂ ਸਾਰਿਆਂ ਦੇ ਜਿੰਦੇ ਮਰਦੇ ਇੱਕ ਬੰਦੇ ਦੇ ਸਿਰ ਦਾ ਮੁੱਲ 11 ਕਰੋੜ ਰੁਪਈਆ ਸੀ। 11 ਕਰੋੜ ਰੁਪਈਆ ਸੀਗਾ। ਇਹਨਾਂ ਤੇ ਇਲਜ਼ਾਮ ਕੀ ਹੈ? ਇਹਨਾਂ ਨੇ ਪੁਲਿਸ ਵਾਲਿਆਂ ਨੂੰ ਚੁੱਕਿਆ
ਉਹਨਾਂ ਦੇ ਜੀਂਦਿਆਂ ਦੇ ਨੋਹ ਖਿੱਚ ਕੇ ਉਹਨਾਂ ਦੀਆਂ ਵੀਡੀਓਜ਼ ਬਣਾ ਅਪਲੋਡ ਕੀਤੀਆਂ, ਲੋਕਾਂ ਨੂੰ ਅਗਵਾ ਕੀਤਾ, ਥਾਣਿਆਂ ਦੇ ਉੱਤੇ ਹਮਲੇ ਕੀਤੇ, ਹਮਲੇ ਕਰਕੇ ਹਵਾਲਾ ਚੋਂ ਆਪਣੇ ਸਾਥੀ ਛਡਾਏ, ਥਾਣਿਆਂ ਨੂੰ ਅੱਗਾਂ ਲਾਈਆਂ। ਰਾਜਨਪੁਰ ਥਾਣੇ ਜਦੋਂ ਕੋਈ ਤਬਾਦਲਾ ਨਹੀਂ ਸੀਗਾ, ਪੰਜਾਬ ਪੁਲਿਸ ਦਾ ਡਰਦਾ ਕਰਦਾ ਸਜ਼ਾ ਦੇ ਤੌਰ ਤੇ ਉੱਥੇ ਭੇਜਦੇ ਸੀਗੇ। ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਲੁੱਟਿਆ, ਉਥੋਂ ਉਹ ਵਰਦੀਆਂ ਤੋਂ ਨੰਗੇ ਕਰਕੇ ਪੁੱਠੇ ਲਮਕਾ ਕੇ ਉਹਨਾਂ ਦੇ ਸਰੀਰ ਖੱਲਾਂ ਨੇ ਜਿਹੜੀਆਂ ਉਹ ਲਈਆਂ, ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਮਾਰਿਆ। ਇਹ ਇੱਕ ਡਰ ਖੌਫ ਦੀ ਅਲਾਮਤ ਬਣ ਚੁੱਕੇ ਸਨ। ਬਹੁਤ ਸਾਰੇ ਡਾਕੂਆਂ ਨੇ ਸਿੰਧ ਸਰਕਾਰ ਅੱਗੇ ਸਰੈਂਡਰ ਕੀਤਾ, ਇਹਨਾਂ ਨੇ ਕਰ ਦਿੱਤਾ। ਇਹ ਗ੍ਰਿਫਤਾਰੀ ਨੂੰ, ਇਸ ਕਾਰਵਾਈ ਨੂੰ ਪੰਜਾਬ ਪੁਲਿਸ ਇੱਕ ਵੱਡੀ ਕਾਰਵਾਈ ਸ਼ੁਮਾਰ ਕੀਤੀ ਜਾ ਰਹੀ ਹੈ, ਔਰ ਇਹਦੇ 'ਚ ਵਾਕਈ ਕੋਈ ਸ਼ੱਕ ਨਹੀਂ ਹੈ ਜਿਹੜੇ ਤਗੜੇ ਇਹਨਾਂ ਦੇ ਸਿਰ ਦਾ ਮੁੱਲ ਸੀਗਾ ਇਹ ਗ੍ਰਿਫਤਾਰ ਹੋਏ, ਕੋਈ ਛੋਟੀਆਂ ਕਾਰਵਾਈਆਂ ਨਹੀਂ ਹੈ, ਛੋਟੀਆਂ ਗ੍ਰਿਫਤਾਰੀਆਂ ਨਹੀਂ ਆ। ਪਰ ਇਹ ਹੈ ਕਿ ਪੁਲਿਸ ਨੇ ਕਾਰਵਾਈ ਏਡੀ ਤਗੜੀ ਕੀਤੀ ਹੈ ਪੰਜਾਬ ਪੁਲਿਸ ਨੇ ਕਿ ਇਹਨਾਂ ਨੇ ਆਪ ਗ੍ਰਿਫਤਾਰੀਆਂ ਪੇਸ਼ ਕਰਤੀਆਂ, ਅਦਰਵਾਈਜ਼ ਉਹਨਾਂ ਦਾ ਇਹ ਸੀਗਾ ਕਿ ਇਹਨਾਂ ਦਾ ਸਫਾਇਆ ਕਰ ਦੇਣਾ, ਮਾਰ ਦੇਣੇ। ਜੀ ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਏ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸੋਸ਼ਲ ਮੀਡੀਆ ਪੇजेस ਯਾਨੀ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ, ਮੰਡੇ ਟੂ ਫਰਾਈਡੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।